ਪੰਜਾਬੀ ਲੋਕ ਰੀਤ 6 ਅੱਜ ਅਸੀਂ ਵੇਖਾਂਗੇ ਪੰਜਾਬੀ ਲੋਕ ਰੀਤ ਵਿੱਚ ਰਿਛ ਦੇ ਬਾਰੇ 'ਚ ਕਿਸ ਤਰ੍ਹਾਂ ਦੀਆਂ ਗੱਲਾਂ ਨੇ। ਦੋਸਤੋ, ਸਾਡਾ ਚੈਨਲ ਸਬਸਕ੍ਰਾਈਬ ਕਰੋ ਔਰ ਇਹਦਾ ਲਿੰਕ ਜ਼ਿਆਦਾ ਤੋਂ ਜ਼ਿਆਦਾ ਸੱਜਣਾ ਨਾਲ ਸਾਂਝਾ ਕਰੋ। ਤਾਂ ਅਸੀਂ ਗੱਲ ਕਰਨੇ ਆ ਪੰਜਾਬੀ ਲੋਕ ਰੀਤ ਦੇ ਮੁਤਾਬਕ ਰਿਛ ਬਾਰੇ ਕੀ ਗੱਲਾਂ ਨੇ। ਰਿਛ ਬਾਬਤ ਕਈ ਰੰਗਾਂ ਦੇ ਭਰਮ ਵਹਿਮ ਤੇ ਮਨੌਤਾਂ ਚੱਲਦੀਆਂ ਨੇ। ਇੱਕ ਵਿਸ਼ਵਾਸ ਇਹ ਜੋ ਰਿਛ ਮੋਏ ਸਰੀਰ ਨੂੰ ਕਦੇ ਨਹੀਂ ਖਾਂਦਾ। ਇੱਕ ਭਲ ਚਾਲੇ ਦੀ ਕਹਾਣੀ ਹੈ। ਦੋ ਬੇਲੀ ਜੰਗਲ ਵਿੱਚੋਂ ਲੰਘਦੇ ਪਏ ਸਨ ਤਾਂ ਸਾਹਮਣਿਓਂ ਉਹਨਾਂ ਇੱਕ ਰਿਛ ਆਉਂਦਾ ਵੇਖਿਆ। ਇੱਕ ਬੇਲੀ ਭੱਜ ਕੇ ਵਣ ਜਾਂ ਰੁੱਖ ਤੇ ਚੜ੍ਹ ਗਿਆ। ਦੂਜੇ ਨੂੰ ਵਣ ਤੇ ਚੜ੍ਹਨਾ ਨਹੀਂ ਸੀ ਆਉਂਦਾ, ਪਰ ਉਹਨੂੰ ਪਤਾ ਸੀ ਬਈ ਰਿਛ ਮੁਰਦੇ ਨੂੰ ਨਹੀਂ ਖਾਂਦਾ। ਉਹ ਵਣ ਹੇਠ ਹੀ ਸਾਹ ਡੱਕ ਕੇ ਲੰਮਾ ਪੈ ਗਿਆ। ਰਿਛ ਨੇ ਉਸ ਨੂੰ ਸੁੰਘਿਆ ਤੇ ਮੁਰਦਾ ਸਮਝ ਕੇ ਅੱਗੇ ਟੁਰ ਪਿਆ। ਜੇ ਰਿਛ ਭੁੱਖ ਨਾਲ ਬੇਕਲ ਹੁੰਦਾ ਹੋਵੇ ਤਾਂ ਮਜਬੂਰ ਹੋ ਕੇ ਉਸ ਨੂੰ ਮੁਰਦਾ ਦੇ ਖਾਣੀ ਪੈ ਜਾਵੇ ਤਾਂ ਆਸੇ-ਪਾਸੇ ਦੇ ਵਣਾਂ ਨਾਲੋਂ ਡਾਹਣੀਆਂ ਤਰੋੜ ਕੇ ਮੁਰਦਾ ਦੇਹ ਨਾਲ ਮੇਚਦਾ ਰਹਿੰਦਾ। ਜਦੋਂ ਤੀਕ ਮੁਰਦੇ ਜਿੱਡੀ ਲੰਮੀ ਡਾਹਣੀ ਨਹੀਂ ਲੱਭ ਜਾਂਦੀ, ਫਿਰ ਉਸ ਡਾਹਣੀ ਨਾਲ ਉਹ ਮੁਰਦੇ ਦੇ ਹੱਥ ਪੈਰ ਤੇ ਲੱਤਾਂ ਬਾਹਾਂ ਬੰਨ੍ਹਦਾ ਤੇ ਉਸ ਨੂੰ ਖਾ ਜਾਂਦਾ। ਜੇ ਵਜੂਦ ਸਾਵੀਂ ਡਾਹਣੀ ਨਾ ਲੱਭੇ ਤਾਂ ਮੁਰਦਾ ਦੇਹ ਛੱਡ ਕੇ ਚਲਾ ਜਾਂਦਾ। ਨਿਸ਼ਚੈ ਜਿਸ ਕੋਲ ਰਿਛ ਦੇ ਵਾਲ ਹੋਣ ਉਸ ਤੇ ਟੂਣਾ ਟੱਪਾ ਨਹੀਂ ਚੱਲਦਾ। ਕਈ ਮਾਵਾਂ ਰਿਛ ਦੇ ਵਾਲ ਨੂੰ ਤਵੀਤ ਵਿੱਚ ਮੜ ਕੇ ਬਾਲ ਦੇ ਗਾਲੇ 'ਚ ਪਾ ਦਿੰਦੀਆਂ ਨੇ। ਰਿਛ ਦੀ ਕੰਡ ਉੱਤੇ ਜੇ ਬਾਲ ਨੂੰ ਬਿਠਾਇਆ ਜਾਵੇ ਤਾਂ ਉਸ ਨੂੰ ਭੈੜੀ ਨਜ਼ਰ ਨਹੀਂ ਲੱਗਦੀ। ਇਹ ਵੀ ਮਨੌਤ ਹੈ ਵੀ ਰਿਛ ਦੀ ਕੰਡ ਉੱਤੇ ਬਹਿਣ ਨਾਲ ਕਾਲੀ ਖੰਘ ਮੁੱਕ ਜਾਂਦੀ ਹੈ। ਰਿਛ ਵਿੱਚ ਤੀਵੀਂ ਨੂੰ ਭੋਗਣ ਦੀ ਚੇਸ਼ਟਾ ਬੜੀ ਚੋਖੀ ਹੁੰਦੀ। ਜੇ ਜੰਗਲ ਵਿੱਚ ਉਸ ਨੂੰ ਕੋਈ ਤੀਵੀਂ ਇਕੱਲੀ ਲੱਭ ਜਾਵੇ ਤਾਂ ਉਹ ਪਹਿਲਾਂ ਉਸ ਦੇ ਪੈਰਾਂ ਦੀਆਂ ਤਲੀਆਂ ਚੱਟ ਕੇ ਉਸ ਨੂੰ ਨਿਢਾਲ ਕਰ ਦਿੰਦਾ ਤੇ ਫਿਰ ਕਾਮ ਚੇਸ਼ਟਾ ਯਾਨੀ ਜਿਨਸੀ ਹਵਸ ਪੂਰੀ ਕਰਦਾ ਹੈ। ਕਾਂਗੜੇ ਦੇ ਇਲਾਕੇ ਵਿੱਚ ਅਜਿਹੀਆਂ ਕਈ ਕਹਾਣੀਆਂ ਬਣੀਆਂ ਹੋਈਆਂ।